पाकिस्तान का हर एक मुसलमान वीर, हर एक हिंदू वीर सारे मीर ने। चंगियां पोशाकां, चंगे कपड़े, चंगे खानदान, चंगे चेहरे, लाल लाल चंगियां खुराकां करके 6-6 फुट के जवान। साडे तो इंडिया के जवान ही नहीं है इन्ने जिन्ने कराची के जवान ने, सिंधी दे पूरे लाल चेहरे पे ने उन्होंने 6-6 फुट के जवान। और पाकिस्तान के थोड़े लाहौर के जवान, इत्थे दे जवान, ननकाना साहब दे बहुत खुशहाली है चेहरिਆਂ ਤੇ। ਸਾਡੇ ਤਾਂ ਸੁੱਕੇ ਪਏ ਨੇ ਉਹਨਾਂ ਦੇ ਚਿਹਰੇ ਪੰਜਾਬ ਆਪਣੇ ਇੰਡੀਆ ਵਾਲਿਆਂ ਦੇ। ਅਸੀਂ ਤਾਂ ਮੈਂ ਤਾਂ ਹੁਣ ਜਨਮ ਵੀ ਇੱਥੇ ਹੀ ਲਵਾਂਗਾ। ਅਗਲਾ ਜਨਮ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਹੀ ਲਵਾਂਗਾ। ਹਾਂ ਮੇਰੀ ਮਨ ਦੀ ਇੱਛਾ ਹੈ। ਕਿਉਂ ਸਾਧੂ ਆਪਦਾ ਜਿੱਥੇ ਵੀ ਮਰਜ਼ੀ ਜਨਮ ਲੈ ਸਕਦੇ ਹਨ। ਇੱਥੇ ਪਾਕਿਸਤਾਨ ਵਿਖੇ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਮੁਸਲਮਾਨ ਵੀਰਾਂ ਦੇ ਵਿੱਚ, ਹਿੰਦੂ ਵੀਰਾਂ ਦੇ ਵਿੱਚ, ਸਿੰਧੀਆਂ ਦੇ ਵੀਰਾਂ ਵਿੱਚ ਜਨਮ ਲਵਾਂਗਾ। ਇੱਥੇ ਉਹ ਇੰਡੀਆ ਨਾਲੋਂ ਵਧੀਆ ਖਾਣਾ। ਇੱਥੇ ਤਾਂ ਇੰਨੀਆਂ ਮਠਿਆਈਆਂ ਚੱਲਦੀਆਂ ਲੰਗਰਾਂ ਦੇ ਵਿੱਚ। ਕਰਤਾਰਪੁਰ, ਪੰਜਾ ਸਾਹਿਬ, ਨਨਕਾਣਾ ਸਾਹਿਬ ਬਹੁਤ 36 ਪ੍ਰਕਾਰ ਦੇ ਫਲ ਮੇਵੇ ਮਠਿਆਈਆਂ ਦੇ ਲੰਗਰ ਚੱਲਦੇ ਆ। ਸਿੰਧੀ ਵੀਰ ਇੰਨੀ ਸੇਵਾ ਕਰਦੇ ਆ, ਕਰਾਚੀ ਤੋਂ ਆ ਕੇ ਹੱਜ ਟੁੱਟ ਜਾਂਦੀ ਆ। ਕੋਈ ਫਰਕ ਨਹੀਂ, ਬਹੁਤ ਪਿਆਰ ਆ। ਹਾਂਜੀ, ਪਾਕਿਸਤਾਨ ਦੇ ਵਿੱਚ ਸਾਡੇ ਗੁਰਸਿੱਖਾਂ ਲਈ ਜਾਂ ਹਿੰਦੂਆਂ ਲਈ ਕੋਈ ਨਫ਼ਰਤ ਨਹੀਂ ਹੈ, ਕੋਈ ਵੀ ਬਿਲਕੁਲ ਨਫ਼ਰਤ ਨਹੀਂ ਹੈ। ਬੜੇ ਵਾਲੇਕਮ ਸਲਾਮ ਪੂਰੀ ਪੰਜਾਬੀ ਬੋਲਦੇ ਹਨ, ਬੜਾ ਪਿਆਰ ਦਿੰਦੇ ਹਨ। ਜੱਫੀਆਂ ਬਾਬਾ ਮਿਲਦੇ ਹਨ ਕਿ ਬਾਬਾ ਜੀ ਸਾਡੇ ਵਡੇਰੇ, ਸਾਡੇ ਦਾਦੇ ਚਾਚੇ ਅੰਮ੍ਰਿਤਸਰ ਸੀ, ਕੋਈ ਕਹਿੰਦਾ ਜਲੰਧਰ ਸੀ, ਤੁਸੀਂ ਕਿੱਥੋਂ ਆਏ ਹੋ। ਕੋਈ ਨਫ਼ਰਤ ਬਿਲਕੁਲ ਨਹੀਂ ਹੈ, ਕੋਈ ਲੜਾਈ ਝਗੜਾ ਨਹੀਂ ਹੈ, ਬਿਲਕੁਲ ਖੁਸ਼ੀ ਹੈ। अस्सलाम वालेकुम, सत श्री अकाल, प्रणाम दोस्तों। मैं नासर किसाना और तुसी देख रहे हो साडा पंजाबी चैनल एक पिंड पंजाब दा। असी अज मौजूद हाँ ननकाना साहब की पवित्र धरती ते, जिथे 556वां गुरपुरब जिहड़ा उहदी सिलसिले विच चढ़दे पंजाब तो और ਵੱਖ-ਵੱਖ मुल्कों चों आए हुए सरदार साडे भैन भाई वो साडे नाल मौजूद ने। उन्हां नाल गलबात करके तुहाडे नाल भी साझी करदे आ, उन्हां दे विचार तुहाडे सामने रखदे आ जी। पहले तो तुहानूं जी आयां नूं जी। ਆਪ ਜੀ ਨੂੰ ਵੀ, ਚੈਨਲ ਵਾਲਿਆਂ ਨੂੰ ਜੋ ਆਪ ਜੀ ਚੈਨਲ ਬਣਾ ਲਏ ਹੋ, ਬਹੁਤ ਬਹੁਤ ਵਧਾਈ, ਨਮਸਕਾਰ, ਵਾਲੇਕਮ ਸਲਾਮ, ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਤਾਂ ਪਹਿਲਾਂ ਅਸੀਂ ਪਾਕਿਸਤਾਨ ਦੀ ਬੀਬੀ ਪ੍ਰਧਾਨ ਮੰਤਰੀ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਦੇ ਚਰਨਾਂ 'ਤੇ, ਜਿਨ੍ਹਾਂ ਨੇ ਸਾਰੇ ਗੁਰਦੁਆਰਿਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੜੇ ਸੁਚੱਜੇ ਢੰਗ ਨਾਲ ਵਿਸਾਖੀ ਵਾਲੇ ਦਿਨ ਵੀ ਲਾਹੌਰ ਸ਼ਹਿਰ ਵਿਖੇ 8000 ਭਾਰਤ ਤੋਂ ਸੰਗਤ ਆਈ ਸੀ, ਇੰਡੀਆ ਤੋਂ 8000 ਦਾ ਇੰਤਜ਼ਾਮ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀ। ਪੂਰਾ ਰਹਿਣ ਸਹਿਣ, ਗੱਦੇ, ਲੰਗਰ, ਬੜੇ ਬੜੇ ਟੈਂਟ ਹਾਊਸ ਲਾਏ, ਕੋਈ ਘਾਟ ਨਹੀਂ ਆਈ। ਦੂਜਾ ਅਸੀਂ ਪਾਕਿਸਤਾਨ ਪੁਲਿਸ ਦਾ ਧੰਨਵਾਦ ਕਰਦੇ ਹਾਂ। ਤੀਜਾ ਪਾਕਿਸਤਾਨ ਦੀ ਸੈਨਾ ਦਾ ਧੰਨਵਾਦ ਕਰਦੇ ਹਾਂ, ਮਿਨਿਸਟਰਾਂ ਦਾ, ਮੰਤਰੀਆਂ ਦਾ ਔਰ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਮੈਂ ਬਾਬਾ ਮਨਜੀਤ ਸਿੰਘ ਜੀ, ਸ੍ਰੀ ਹੇਮਕੁੰਟ ਸਾਹਿਬ ਵਾਲੇ, ਔਰ ਸੰਤ ਬਾਬਾ ਮਨਜੀਤ ਸਿੰਘ ਜੀ ਪਟਿਆਲੇ ਵਾਲੇ, ਜਿੱਥੇ ਪਟਿਆਲੇ ਆਪਣਾ ਡੇਰਾ ਰੋੜੇਵਾਲ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਮਾਮਾ ਜੀ ਹੋਏ ਹਨ, ਮਾਮਾ ਵੀਰ ਮਦਾਸ ਜੀ, ਜਿਨ੍ਹਾਂ ਦੀ 325 ਸਾਲ ਦੀ ਉਮਰ ਸੀ। 325 ਸਾਲ ਦੀ ਉਮਰ, 13 ਅਪ੍ਰੈਲ ਵਿਸਾਖੀ ਵਾਲੇ ਦਿਨ ਬੁੱਧਵਾਰ 1938 ਨੂੰ ਉਹ ਸੱਚਖੰਡ ਗਏ ਨੇ। ਗੁਰੂ ਗੋਬਿੰਦ ਸਿੰਘ ਦੇ ਮਾਮਾ ਜੀ ਸਕੇ 325 ਸਾਲ ਦੀ ਉਮਰ ਭੋਗ ਕੇ ਸਾਨੂੰ ਕੋਈ ਘਾਟਾ ਨਹੀਂ ਆਇਆ। ਇੱਥੇ ਰਹਿਣ ਸਹਿਣ, ਲਾਹੌਰ ਹੋਵੇ ਚਾਹੇ ਪੰਜਾ ਸਾਹਿਬ ਹੋਵੇ ਚਾਹੇ ਨਨਕਾਣਾ ਸਾਹਿਬ ਹੋਵੇ। ਅਸੀਂ ਨਨਕਾਣਾ ਸਾਹਿਬ ਵਿਖੇ ਬਹੁਤ 3 ਬੇਦਿਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਿਓ ਜੈ ਤੇ ਪਏ ਸਹਾਏ, ਸਭ ਸਿੱਖ ਕੋ ਸੁਖ ਦੀਏ ਜੈ ਤੇ ਪਏ ਸਹਾਏ। ਅਸੀਂ ਬਹੁਤ ਬਹੁਤ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਪਾਕਿਸਤਾਨ ਦੀ ਸੰਗਤ ਨੂੰ ਔਰ ਸੰਸਾਰ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਦੇ ਰਹੇ ਹਾਂ। ਮੈਂ ਤਾਂ ਹੁਣ ਜਨਮ ਵੀ ਇੱਥੇ ਹੀ ਲਵਾਂਗਾ। ਅਗਲਾ ਜਨਮ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਹੀ ਲਵਾਂਗਾ। ਮੇਰੀ ਮਨ ਦੀ ਇੱਛਾ ਹੈ। ਕਿਉਂ ਸਾਧੂ ਆਪਦਾ ਜਿੱਥੇ ਵੀ ਮਰਜ਼ੀ ਜਨਮ ਲੈ ਸਕਦੇ ਹਨ। ਇੱਥੇ ਪਾਕਿਸਤਾਨ ਵਿਖੇ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਮੁਸਲਮਾਨ ਵੀਰਾਂ ਦੇ ਵਿੱਚ, ਹਿੰਦੂ ਵੀਰਾਂ ਦੇ ਵਿੱਚ, ਸਿੰਧੀਆਂ ਦੇ ਵੀਰਾਂ ਵਿੱਚ ਜਨਮ ਲਵਾਂਗਾ। ਨਮਸਕਾਰ ਜੀ, ਨਮਸਕਾਰ। ਹਾਂਜੀ, ਹੋਰ ਪੁੱਛਣਾ ਜੀ? ਭਾਜੀ ਕੀ ਤੁਹਾਡੇ ਤੁਸੀਂ ਮਹਿਸੂਸ ਕਰਦੇ ਹੋ, ਤੁਸੀਂ ਕੱਲ੍ਹ ਦੇ ਆਏ ਹੋਏ ਆ, ਕਿ ਪਾਕਿਸਤਾਨੀ ਕੌਮ ਦੇ ਵਿੱਚ ਜਿਹੜਾ ਸਿੱਖ ਮਜ਼ਹਬ ਉਹਦੇ ਲਈ ਕੋਈ ਇਹਤਰਾਮ ਮੌਜੂਦ ਤੁਹਾਨੂੰ ਦੇਖਣ ਨੂੰ ਮਿਲਿਆ? ਨਹੀਂ ਜੀ, ਪਾਕਿਸਤਾਨ ਦੇ ਵਿੱਚ ਸਾਡੇ ਗੁਰਸਿੱਖਾਂ ਲਈ ਜਾਂ
ਹਿੰਦੂਆਂ ਲਈ ਕੋਈ ਨਫ਼ਰਤ ਨਹੀਂ ਹੈ, ਕੋਈ ਵੀ ਬਿਲਕੁਲ ਨਫ਼ਰਤ ਨਹੀਂ ਹੈ। ਬੜੇ ਵਾਲੇਕਮ ਸਲਾਮ ਪੂਰੀ ਪੰਜਾਬੀ ਬੋਲਦੇ ਹਨ, ਬੜਾ ਪਿਆਰ ਦਿੰਦੇ ਹਨ, ਜੱਫੀਆਂ ਬਾਬਾ ਮਿਲਦੇ ਹਨ ਕਿ ਬਾਬਾ ਜੀ ਸਾਡੇ ਵਡੇਰੇ, ਸਾਡੇ ਦਾਦੇ ਚਾਚੇ ਅੰਮ੍ਰਿਤਸਰ ਸੀ, ਕੋਈ ਕਹਿੰਦਾ ਜਲੰਧਰ ਸੀ, ਤੁਸੀਂ ਕਿੱਥੋਂ ਆਏ ਹੋ। ਕੋਈ ਨਫ਼ਰਤ ਬਿਲਕੁਲ ਨਹੀਂ ਹੈ, ਕੋਈ ਲੜਾਈ ਝਗੜਾ ਨਹੀਂ ਹੈ, ਬਿਲਕੁਲ ਖੁਸ਼ੀ ਹੈ। ਬੜਾ ਧੰਨਵਾਦ ਜੀ ਆਪ ਜੀ ਦਾ ਚੈਨਲ। ਤੁਸੀਂ ਪਹਿਲੀ ਵਾਰੀ ਆਏ ਹੋ? ਨਹੀਂ, ਮੈਂ ਤਾਂ 8ਵੀਂ 9ਵੀਂ ਵਾਰੀ ਆਇਆ ਜੀ, ਮੈਂ ਵਿਸਾਖੀ ਨੂੰ ਵੀ ਆਇਆ ਸੀ ਜੀ। ਹਾਂਜੀ। ਤੁਸੀਂ ਜਦੋਂ ਪਹਿਲੇ ਵੀ ਕਈ ਵਾਰੀ ਆਏ ਹੋ, ਤੁਸੀਂ ਇੱਥੋਂ ਦੇ ਖਾਣੇ, ਇੱਥੋਂ ਦੇ ਕਲਚਰ, ਇੱਥੋਂ ਦੀ ਸਕਾਫਤ ਦੇ ਬਾਰੇ ਕੋਈ ਫਰਕ ਮਹਿਸੂਸ ਕੀਤਾ ਇੰਡੀਆ ਔਰ ਪਾਕਿਸਤਾਨ ਨਾਲੋਂ? ਨਹੀਂ ਜੀ, ਇੱਥੇ ਉਹ ਇੰਡੀਆ ਨਾਲੋਂ ਵਧੀਆ ਖਾਣਾ। ਹਾਂ, ਇੱਥੇ ਤਾਂ ਇੰਨੀਆਂ ਮਠਿਆਈਆਂ ਚੱਲਦੀਆਂ ਲੰਗਰਾਂ ਦੇ ਵਿੱਚ, ਕਰਤਾਰਪੁਰ, ਪੰਜਾ ਸਾਹਿਬ, ਨਨਕਾਣਾ ਸਾਹਿਬ, ਬਹੁਤ 36 ਪ੍ਰਕਾਰ ਦੇ ਫਲ ਮੇਵੇ ਮਠਿਆਈਆਂ ਦੇ ਲੰਗਰ ਚੱਲਦੇ ਆ। ਸਿੰਧੀ ਵੀ ਇੰਨੀ ਸੇਵਾ ਕਰਦੇ ਆ, ਕਰਾਚੀ ਤੋਂ ਆ ਕੇ ਹੱਦ ਟੁੱਟ ਜਾਂਦੀ ਆ, ਕੋਈ ਫਰਕ ਨਹੀਂ, ਬਹੁਤ ਪਿਆਰ ਆ। ਹਾਂਜੀ। ਚੜ੍ਹਦੇ ਪੰਜਾਬ 'ਚ ਬਸ਼ਮੂਲ ਪੂਰਾ ਇੰਡੀਆ, ਇਹ ਜਾਣੀ ਗੱਲ ਬੜੀ ਇਹ ਦੱਸੀ ਜਾਂਦੀ ਹੈ ਕਿ ਜਿਹੜੇ ਪਾਕਿਸਤਾਨ 'ਚ ਰਹਿਣ ਵਾਲੀ ਮਾਈਨੋਰਿਟੀਜ਼ ਆ, ਇਹ ਬਹੁਤ ਗਰੀਬੀ ਦੀ ਜ਼ਿੰਦਗੀ ਗੁਜ਼ਾਰ ਰਹੇ ਆ। ਤੁਹਾਨੂੰ ਕੋਈ ਇਹੋ ਜਿਹਾ ਲੱਗਾ ਜਿਹੜੇ ਸਾਡੇ ਸਿੰਧ ਤੋਂ ਸਾਡੇ ਭਾਈਚਾਰੇ ਦੇ ਲੋਕ ਆਏ ਆ, ਉਹਨਾਂ ਨੂੰ ਦੇਖ ਕੇ ਲੱਗਾ ਵੀ ਉਹ ਗਰੀਬ ਆ? ਨਹੀਂ ਜੀ, ਪਾਕਿਸਤਾਨ ਦਾ ਹਰ ਇੱਕ ਮੁਸਲਮਾਨ ਵੀਰ, ਹਰ ਇੱਕ ਹਿੰਦੂ ਵੀਰ, ਸਾਰੇ ਅਮੀਰ ਨੇ। ਚੰਗੀਆਂ ਪੋਸ਼ਾਕਾਂ, ਚੰਗੇ ਕੱਪੜੇ, ਚੰਗੇ ਖਾਨਦਾਨ, ਚੰਗੇ ਚਿਹਰੇ, ਲਾਲ ਲਾਲ ਚੰਗੀਆਂ ਖੁਰਾਕਾਂ ਕਰਕੇ 6-6 ਫੁੱਟ ਦੇ ਜਵਾਨ। ਸਾਡੇ ਤਾਂ ਇੰਡੀਆ ਦੇ ਜਵਾਨ ਇਹ ਨਹੀਂ ਹੈ ਇੰਨੇ ਜਿੰਨੇ ਕਰਾਚੀ ਦੇ ਜਵਾਨ ਨੇ, ਸਿੰਧੀ ਦੇ ਪੂਰੇ ਲਾਲ ਚਿਹਰੇ ਪਏ ਨੇ ਉਹਨਾਂ ਦੇ, 6-6 ਫੁੱਟ ਦੇ ਜਵਾਨ। ਔਰ ਪਾਕਿਸਤਾਨ ਦੇ, ਤੁਹਾਡੇ ਲਾਹੌਰ ਦੇ ਜਵਾਨ, ਇੱਥੇ ਦੇ ਜਵਾਨ, ਨਨਕਾਣਾ ਸਾਹਿਬ ਦੇ, ਬਹੁਤ ਖੁਸ਼ਹਾਲੀ ਆ ਚਿਹਰਿਆਂ ਤੇ। ਸਾਡੇ ਤਾਂ ਸੁੱਕੇ ਪਏ ਨੇ ਉਹਨਾਂ ਦੇ ਚਿਹਰੇ, ਆਪਣੇ ਇੰਡੀਆ ਵਾਲਿਆਂ ਦੇ। ਹਾਂਜੀ ਹਾਂਜੀ, ਬਿਲਕੁਲ ਜੀ। ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਭਾਈਚਾਰਾ ਜਿਹੜਾ, ਕਿਉਂਕਿ ਕੋਈ ਵੀ ਮਜ਼ਹਬੀ ਜਿਹੜਾ ਕੋਈ ਜਿਸ ਤਰ੍ਹਾਂ ਗੁਰਪੁਰਬ ਆ ਜਾਂ ਅੱਗੇ ਉਹ ਤੁਹਾਡੇ ਵਿਸਾਖੀ ਮੇਲਾ ਦਾ, ਚੜ੍ਹਦੇ ਪੰਜਾਬ ਤੋਂ ਵੱਖ-ਵੱਖ ਮੁਲਕਾਂ 'ਚੋਂ ਲੋਕ ਇੱਥੇ ਸੰਗਤਾਂ ਆਉਂਦੀਆਂ, ਉਹ ਸਿਰਫ ਆਪਣਾ ਆਪ ਨਹੀਂ ਲੈ ਕੇ ਆਉਂਦੀਆਂ, ਉਹ ਆਪਣਾ ਕਲਚਰ, ਆਪਣਾ ਹੋਰ ਬਹੁਤ ਸਾਰੀਆਂ ਚੀਜ਼ਾਂ, ਆਪਣੀ ਮੁਹੱਬਤ, ਉਹਦਾ ਵੀ ਪ੍ਰਚਾਰ ਕਰਕੇ ਜਾਂਦੀਆਂ, ਔਰ ਇੱਥੋਂ ਵੀ ਬਹੁਤ ਕੁਝ ਲੈ ਕੇ ਜਾਂਦੀਆਂ। ਲੈ ਕੇ ਜਾਂਦੇ ਆ ਜੀ ਇੱਥੋਂ। ਇੰਡੀਆ ਵਾਲੇ ਲੋਕ ਇੱਥੋਂ ਕੱਪੜੇ ਲੈ ਕੇ ਜਾਂਦੇ ਆ ਜੀ, ਚੁੰਨੀਆਂ ਲੈ ਕੇ ਜਾਂਦੇ ਆ, ਜੁੱਤੀਆਂ ਲੈ ਕੇ ਜਾਂਦੇ ਆ, ਬੂਟ ਲੈ ਕੇ ਜਾਂਦੇ ਆ, ਮੇਵੇ ਫਲ ਫਰੂਟ ਬਹੁਤ ਸਸਤੇ ਆ, ਉਹ ਲੈ ਕੇ ਜਾਂਦੇ ਆ। ਕੋਈ ਫਰਕ ਨਹੀਂ ਹੈ ਇਹ। ਔਰ ਜਿਹੜੀ ਬੋਲੀ ਹੈ ਪਿਓਰ ਪੰਜਾਬੀ ਇੱਥੇ ਆ, ਸਾਡੇ ਇੰਡੀਆ 'ਚ ਪਿਓਰ ਪੰਜਾਬੀ ਨਹੀਂ ਹੈ। ਹਜੇ ਲੁਧਿਆਣੇ, ਜਲੰਧਰ 'ਚ ਪਿਓਰ ਪੰਜਾਬੀ ਹੈਗੀ। ਜਿਹੜਾ ਅੰਮ੍ਰਿਤਸਰ ਆ, ਇੱਥੇ ਥੋੜ੍ਹਾ ਜਿਹਾ ਫਰਕ ਆ ਬੋਲੀ ਦਾ। ਉਹ ਬੋਲੀ ਜਲੰਧਰ ਦੀ, ਲੁਧਿਆਣੇ ਦੀ ਉਹ ਬੋਲੀ, ਇੱਥੇ ਉਹ ਖਾਸ ਬੋਲੀ ਆ। ਹਾਂਜੀ, ਪਿਓਰ ਪੰਜਾਬੀ। ਪਾਕਿਸਤਾਨ ਤੋਂ ਪਹਿਲੇ ਤੁਹਾਡੀ ਕੀ ਰਾਏ ਸੀ? ਹੁਣ ਪਾਕਿਸਤਾਨ ਆ ਗਏ ਆ, ਧਰਤੀ ਤੇ ਖੜੇ ਆ, ਲੋਕਾਂ ਨੂੰ ਮਿਲੇ ਆ, ਹੁਣ ਕੀ ਰਾਏ ਆ? ਹੁਣ ਜੀ ਬਸ ਅਸੀਂ ਹਰ ਵਾਰੀ ਆਵਾਂਗੇ ਜੀ, ਹਰ ਗੁਰਪੁਰਬ ਤੇ ਆਵਾਂਗੇ, ਹਰ ਵਿਸਾਖੀ ਤੇ ਆਵਾਂਗੇ, ਸੰਗਤਾਂ ਨੂੰ ਵੱਧ ਤੋਂ ਵੱਧ ਲੈ ਕੇ ਆਵਾਂਗੇ ਜੀ। ਇੱਕ ਹੋਰ ਜਿਹੜਾ ਇਹਨਾਂ ਨੇ ਐਤਕੀ ਵਿਸਾਖੀ ਨੂੰ 8000 ਇੰਡੀਆ ਦੇ ਲੋਕਾਂ ਨੂੰ ਵੀਜ਼ਾ ਦਿੱਤਾ, ਬਹੁਤ ਧੰਨਵਾਦ ਗਵਰਨਮੈਂਟ ਦਾ ਔਰ ਪ੍ਰਧਾਨ ਮੰਤਰੀ ਦਾ, ਬਹੁਤ, ਜਿਨ੍ਹਾਂ ਨੇ ਵਿਸਾਖੀ ਨੂੰ 13 ਅਪ੍ਰੈਲ 2025 ਨੂੰ 8000 7000 ਨੂੰ ਵੀਜ਼ਾ ਦਿੱਤਾ। ਉਹਦੀ ਵੀ ਮੈਂ ਵਧਾਈ ਦਿੰਦਾ, ਧੰਨਵਾਦ ਕਰਦਾ ਔਰ ਪ੍ਰਾਰਥਨਾ ਕਰਦਾ, ਇਹ ਪ੍ਰਧਾਨ ਮੰਤਰੀ ਜੀ, ਬੀਬੀ ਜੀ ਔਰ ਜੋ ਮੰਤਰੀ ਹਨ, ਗਾਹਾਂ ਨੂੰ ਵੀ ਵੀਜ਼ਾ ਖੁੱਲ੍ਹਾ ਦਿਆ ਕਰੋ ਸੰਗਤਾਂ ਨੂੰ, ਪੰਜਾਬ ਦੀਆਂ ਨੂੰ, ਇੰਡੀਆ ਦੀਆਂ ਨੂੰ। ਹਾਂਜੀ, ਜਿਹੜੇ ਪ੍ਰਧਾਨ ਮੰਤਰੀ ਸਾਡੇ ਜੀ ਆਪਣੇ ਹੁਣ ਪੰਜਾਬੀ ਲਈ ਬਹੁਤ ਵਧੀਆ ਕੰਮ ਕਰ ਰਹੇ ਆ। ਪੰਜਾਬੀ, ਤੁਸੀਂ ਵੀ ਪੰਜਾਬੀ, ਹੁਣ ਤੁਹਾਡੇ ਅਗਰ ਆਉਣ ਲਈ ਉਹਨਾਂ ਨੇ ਇੰਨੇ ਇੰਤਜ਼ਾਮਾਤ ਕੀਤੇ, ਇਹ ਵੀ ਇੱਕ ਵਧੀਆ ਸੁਨੇਹਾ ਜਾਂਦਾ। ਇਸ ਤੋਂ ਇਲਾਵਾ ਪੰਜਾਬੀ ਨੂੰ ਪੰਜਾਬ 'ਚ ਲਾਗੂ ਕਰਨ 'ਚ ਉਹਨਾਂ ਦਾ ਬੜਾ ਯੋਗਦਾਨ ਹੈ। ਹਾਂਜੀ, ਉਹਨਾਂ ਦਾ ਬਹੁਤ ਯੋਗ ਹੈ ਲਾਗੂ ਕਰਨ ਦਾ। ਆਪਣੇ ਪਾਕਿਸਤਾਨ ਦੇ ਵਿੱਚ ਪੰਜਾਬੀ ਦਾ ਬਹੁਤ ਧੰਨਵਾਦ ਕਰਦੇ ਆ, ਉਹਨਾਂ ਨੇ ਪੰਜਾਬੀ ਲਾਗੂ ਵੀ ਕੀਤੀ। ਔਰ ਵਿਸਾਖੀ ਨੂੰ ਕਰੋੜਾਂ ਅਰਬਾਂ ਰੁਪਈਆ ਸੰਗਤਾਂ ਤੇ, ਲਾਹੌਰ ਬੜੇ ਬੜੇ ਟੈਂਟ ਹਾਊਸਾਂ ਤੇ ਲਾਤਾ ਵਿਸਾਖੀ ਨੂੰ ਸੰਗਤਾਂ ਲਈ, ਇੰਡੀਆ ਦੀਆਂ ਲਈ। ਹਾਂਜੀ, ਸਾਡੇ ਨਾਲ ਜੀ ਜਿੱਥੇ ਚੜ੍ਹਦੇ ਪੰਜਾਬ ਤੋਂ ਆਏ ਹੋਏ, ਇੱਥੇ ਸਾਡੇ ਸਿੰਧ ਤੋਂ ਆਏ ਹੋਏ ਹਿੰਦੂ ਭਾਈਚਾਰੇ ਦੇ ਲੋਕ ਵੀ ਬੜੇ ਮੌਜੂਦ, ਬੜੇ ਯੰਗ ਮੁੰਡੇ ਆਏ ਆ ਔਰ ਬੜੇ ਬੜੇ ਮਤਲਬ ਪੂਰੀ ਫੈਮਿਲੀ ਇੱਥੇ ਆਈ ਆ। ਤੇ ਕੁਝ ਲੋਕ ਇਹ ਕਹਿੰਦੇ ਆ, ਮੈਂ ਪਹਿਲੇ ਵੀ ਗੱਲ ਕੀਤੀ ਕਿ ਇੱਥੇ ਮਿਨੋਰਿਟੀ ਜਿਹੜੀ, ਉਹਨਾਂ ਨਾਲ ਸਲੂਕ ਮਾੜਾ ਹੁੰਦਾ ਆ ਔਰ ਉਹਨਾਂ ਦਾ ਰਹਿਣ ਸਹਿਣ ਕੋਈ ਅੱਛਾ ਨਹੀਂ। ਤੁਸੀਂ ਇਸ ਬਾਰੇ ਕੀ ਕਹਿਣਗੇ ਜੀ? ਆਪਣਾ ਨਾਮ ਦੱਸੋ ਪਹਿਲੇ ਤਾਂ। भाई मैं किशोर हाँ, सिंध को आया है, 1700 किलोमीटर दूर से आया। गुरु नानक दी कृपा दे उन्हें दर्शन ला, बड़ा टाइम हो गया सिखने होने इतने आए सी। गुरु नानक दी मेहर ते ਮੋਜੋ ਮੋਜ ਹੋ ਗਈ ਹੈ, ਆਨੰਦ ਆ ਰਿਹਾ, ਬੜਾ ਮਜ਼ਾ ਆ ਰਿਹਾ। ਤੁਸੀਂ ਉੱਥੇ ਆਪਣੇ ਇਲਾਕਿਆਂ 'ਚ ਜਦੋਂ ਰਹਿੰਦੇ ਆ ਤੇ ਬਾਕੀ ਜਿਹੜੀ ਮੁਸਲਮਾਨ ਕਮਿਊਨਿਟੀ ਤੁਹਾਡੇ ਨਾਲ ਕੋਈ ਧੱਕਾ, ਕੋਈ ਜ਼ਿਆਦਤੀ, ਇਸ ਤਰ੍ਹਾਂ ਦਾ ਤਾਂ ਨਹੀਂ ਮਾਹੌਲ ਹੈਗਾ? ਨਹੀਂ 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 ਕੋਈ ਨਹੀਂ, ਪਿਆਰ ਮੁਹੱਬਤ ਨਾਲ? ਪਿਆਰ ਮੁਹੱਬਤ ਨਾਲ, ਸਾਰਾ ਪਿਆਰ ਮੁਹੱਬਤ। ਯਾਨੀ ਕਿ ਜਿਸ ਤਰ੍ਹਾਂ ਆਮ ਮਤਲਬ
ਲੋਕ ਰਹਿ ਰਹੇ ਉਸੇ ਤਰ੍ਹਾਂ ਹੀ ਤੁਹਾਨੂੰ ਕੋਈ ਕੋਈ नहीं नहीं कोई नहीं है सामना नहीं करना कोई सामना नहीं साड़ी मोहब्बती वाले लोग हैं मोहब्बती लोग ਵਿਆਹਾਂ ਸ਼ਾਦੀਆਂ ਤੇ ਜਾਂਦੇ ਇੱਕ ਦੂਜੇ ਦੇ। हाँ धन्यवाद। ਅੱਛਾ ਜੀ ਧੰਨਵਾਦ। ਸਾਡੇ ਨਾਲ ਮੌਜੂਦ ਸੀਗੇ ਜੀ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨ ਔਰ ਸਾਡੇ ਸਿੰਧ ਦਾ ਇੱਕ ਲੜਕਾ ਸਾਨੂੰ ਮਿਲ ਗਿਆ ਸੀ, ਉਹਨਾਂ ਨੇ ਵੀ ਜੋ ਦੱਸਿਆ ਤੁਹਾਡੇ ਰੂਬਰੂ ਕੀਤਾ ਔਰ ਹਮੇਸ਼ਾ ਆਪਣੇ ਚੈਨਲ ਦੇ ਰਾਹੀਂ ਪੈਗਾਮ ਦੇਈਦਾ ਮੁਹੱਬਤ ਦਾ, ਭਾਈਚਾਰੇ ਦਾ ਔਰ ਇਨਸਾਨੀਅਤ ਦਾ। ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੋਵੇ ਤਾਂ ਸਾਨੂੰ ਇਹਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਤਾਂ ਕਿ ਸਾਡੀ ਹੌਸਲਾ ਅਫਜ਼ਾਈ ਹੋਵੇ ਔਰ ਅਸੀਂ ਹੋਰ ਇਹੋ ਜਿਹੀਆਂ ਵੀਡੀਓ ਬਣਾ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹੀਏ ਜੀ। ਰੱਬ ਰਾਖਾ ਜੀ।